यूएस ਦੇ ਜੋ ਕਾਂਗਰਸਮੈਨ ਹੈਗੇ ਆ ਰਿਪਰੈਜ਼ੈਂਟੇਟਿਵ ਜਾਰਜ ਸੈਂਟੋਸ, ਉਹਨਾਂ ਦੇ ਉੱਤੇ 10 ਦੇ ਕਰੀਬ ਹੋਰ ਫੈਡਰਲ ਦੇ ਚਾਰजेस ਲਾਏ ਗਏ ਆ, ਜਿਹਦੇ ਵਿੱਚ ਲੋਕਾਂ ਦੇ ਜੋ ਡੋਨਰ ਸੀ ਉਹਨਾਂ ਦੇ ਮਨੀ ਨੂੰ ਚੋਰੀ ਕਰਨ ਦੇ, ਉਹਨਾਂ ਦੇ ਆਇਡੈਂਟੀਟੀਜ਼ ਨੂੰ ਚੋਰੀ ਕਰਨ ਦੇ ਲਈ ਤੇ ਫਰੋਜੂਲੈਂਟ ਕ੍ਰੈਡਿਟ ਕਾਰਡ ਚਾਰजेस ਦੇ ਲਈ ਉਹਨਾਂ ਦੇ ਉੱਤੇ ਚਾਰजेस ਲਾਏ ਗਏ ਹੈਗੇ ਆ। ਇਸ ਤੋਂ ਪਹਿਲਾਂ ਵੀ ਉਹਨਾਂ ਦੇ ਉੱਤੇ ਕਾਫੀ ਚਾਰजेस ਲੱਗੇ ਸੀਗੇ। ਫਸਟ ਕੁਆਰਟਰ ਆਫ 2022 ਦੇ ਵਿੱਚ ਉਹਨਾਂ ਨੇ ਕਹਿੰਦੇ ਵੀ $5 ਲੱਖ ਲੋਨ ਲਿਆ ਕੈਂਪਿੰਗ ਦੇ ਲਈ ਕੋ ਕੌਂਸਪੀਰੇਟਰ ਨੰਬਰ 1 ਤੋਂ, ਤੇ ਮਨੀ ਉਸ ਟਾਈਮ ਉਹਨਾਂ ਦੇ ਕੋਲ ਆਇਆ ਵੀ ਨਹੀਂ ਸੀਗਾ। ਸੋ ਕਾਫੀ ਜ਼ਿਆਦਾ ਜਿੱਦਾਂ ਹੇਰਾਫੇਰੀਆਂ ਕੀਤੀਆਂ ਹੈਗੀਆਂ ਆ ਕਾਂਗਰਸਮੈਨ ਸੈਂਟੋਸ ਨੇ। ਉਹਨਾਂ ਨੇ 13 ਫੈਡਰਲ ਚਾਰजेस ਮਈ ਦੇ ਵਿੱਚ ਲਾਏ ਸੀ, ਉਹਨਾਂ ਦੇ ਉੱਤੇ ਵੀ ਨਾਟ ਗਿਲਟੀ ਜਿਹੜਾ ਆ ਪਲੀਆ ਕੀਤਾ ਹੈਗਾ ਆ। ਤੇ ਕਈਆਂ ਨੇ ਉਹਨਾਂ ਨੂੰ ਪ੍ਰੈਸ਼ਰ ਵੀ ਕੀਤਾ ਸੀ ਵੀ ਭਾਈ ਰਿਜ਼ਾਈਨ ਕਰ ਦਿਓ, ਜਿੰਨੇ ਕੁ ਦੋਸ਼ ਲੱਗੇ ਆ ਤੇ ਇਹ ਤੁਹਾਨੂੰ ਹੁਣ ਕਰਨਾ ਚਾਹੀਦਾ, ਪਰ ਉਹ ਕਹਿੰਦੇ ਵੀ ਨੋ ਆਈ ਵੋਂਟ ਰਿਜ਼ਾਈਨ। ਜੀ ਬਿਲਕੁਲ ਐਥੀਕਲ ਜਿਹੜੀ ਕਮੇਟੀ ਦੀ ਵੀ ਇਹਨਾਂ ਦੀ ਇਨਵੈਸਟੀਗੇਸ਼ਨ ਵਗੈਰਾ ਜਿਹੜੀ ਉਹ ਚੱਲ ਰਹੀ ਆ। ਰਿਪਬਲਿਕਨਸ ਨੂੰ ਜਿਹੜਾ ਇਸ ਦੇ ਵਿੱਚ ਝਟਕਾ ਜਿਹੜਾ ਉਹ ਲੱਗ ਸਕਦਾ। ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਉੱਥੇ ਬਹੁਤ ਸਾਰੇ ਜਿਹੜੇ ਡੈਮੋਕ੍ਰੇਟ ਪਾਰਟੀ ਦੇ ਉਹ ਇਹਨਾਂ ਦੇ ਮੋਹਰੇ ਜਿਹੜੇ ਐਜ਼ ਏ ਚੈਲੰਜਰ ਉਹ ਸਾਹਮਣੇ ਆ ਰਹੇ ਹੈਗੇ ਆ। ਕੁਝ ਦਿਨ ਪਹਿਲਾਂ ਇੱਕ ਫੋਰਨ ਕਮੇਟੀ ਵਾਲੇ ਡੈਮੋਕ੍ਰੇਟ ਸੈਨੇਟਰ ਦੀ ਵੀ ਗੱਲ ਜਿਹੜੀ ਉਹ ਕੀਤੀ ਸੀ, ਉਹਨਾਂ ਉੱਤੇ ਵੀ ਜਿਹੜੇ ਦੋਸ਼ ਲੱਗੇ ਸੀ ਉਹ ਵੀ ਕਹਿੰਦੇ ਸੀਗੇ ਵੀ ਭਾਈ ਆਪਾਂ ਦੋਸ਼ੀ ਨਹੀਂ ਹੈਗੇ। ਸੋ ਇਸ ਟਾਈਮ ਹੌਲੀ ਜਿਹੜਾ ਹਰਜੋਤ ਸਿੰਘ ਜੀ ਵੀ ਜਿਹੜੀ ਚੀਜ਼ ਕਹਿ ਲਓ ਵੀ ਲੋਕਾਂ ਨੂੰ ਚਿਰ ਤੋਂ ਸ਼ੱਕ ਸੀਗਾ, ਇੱਦਾਂ ਦੇ ਜਦੋਂ ਲਾਅ ਮੇਕਰਸ ਦੀ ਸਾਹਮਣੇ ਆਉਂਦੀ ਆ ਤਾਂ ਸਮਹਾਉ ਪਤਾ ਲੱਗਣਾ ਸ਼ੁਰੂ ਹੁੰਦਾ ਵੀ ਭਾਈ ਇੱਥੇ ਵੀ ਸਭ ਕੁਝ ਚੰਗਾ ਨਹੀਂ। ਯੂਐਸ ਦੇ ਜੋ ਕਾਂਗਰਸਮੈਨ ਹੈਗੇ ਆ ਰਿਪਰੈਜ਼ੈਂਟੇਟਿਵ ਜਾਰਜ ਸੈਂਟੋਸ, ਉਹਨਾਂ ਦੇ ਉੱਤੇ 10 ਦੇ ਕਰੀਬ ਹੋਰ ਫੈਡਰਲ ਦੇ ਚਾਰजेस ਲਾਏ ਗਏ ਆ, ਜਿਹਦੇ ਵਿੱਚ ਲੋਕਾਂ ਦੇ ਜੋ ਡੋਨਰ ਸੀ ਉਹਨਾਂ ਦੇ ਮਨੀ ਨੂੰ ਚੋਰੀ ਕਰਨ ਦੇ, ਉਹਨਾਂ ਦੇ ਆਇਡੈਂਟੀਟੀਜ਼ ਨੂੰ ਚੋਰੀ ਕਰਨ ਦੇ ਲਈ ਤੇ ਫਰੋਜੂਲੈਂਟ ਕ੍ਰੈਡਿਟ ਕਾਰਡ ਚਾਰजेस ਦੇ ਲਈ ਉਹਨਾਂ ਦੇ ਉੱਤੇ ਚਾਰजेस ਲਾਏ ਗਏ ਹੈਗੇ ਆ। ਇਸ ਤੋਂ ਪਹਿਲਾਂ ਵੀ ਉਹਨਾਂ ਦੇ ਉੱਤੇ ਕਾਫੀ ਚਾਰजेस ਲੱਗੇ ਸੀਗੇ। ਫਸਟ ਕੁਆਰਟਰ ਆਫ 2022 ਦੇ ਵਿੱਚ ਉਹਨਾਂ ਨੇ ਕਹਿੰਦੇ ਵੀ $5 ਲੱਖ ਲੋਨ ਲਿਆ ਕੈਂਪਿੰਗ ਦੇ ਲਈ ਕੋ ਕੌਂਸਪੀਰੇਟਰ ਨੰਬਰ 1 ਤੋਂ, ਤੇ ਮਨੀ ਉਸ ਟਾਈਮ ਉਹਨਾਂ ਦੇ ਕੋਲ ਆਇਆ ਵੀ ਨਹੀਂ ਸੀਗਾ। ਸੋ ਕਾਫੀ ਜ਼ਿਆਦਾ ਜਿੱਦਾਂ ਹੇਰਾਫੇਰੀਆਂ ਕੀਤੀਆਂ ਹੈਗੀਆਂ ਆ ਕਾਂਗਰਸਮੈਨ ਸੈਂਟੋਸ ਨੇ। ਉਹਨਾਂ ਨੇ 13 ਫੈਡਰਲ ਚਾਰजेस ਮਈ ਦੇ ਵਿੱਚ ਲਾਏ ਸੀ, ਉਹਨਾਂ ਦੇ ਉੱਤੇ ਵੀ ਨਾਟ ਗਿਲਟੀ ਜਿਹੜਾ ਆ ਪਲੀਆ ਕੀਤਾ ਹੈਗਾ ਆ। ਤੇ ਕਈਆਂ ਨੇ ਉਹਨਾਂ ਨੂੰ ਪ੍ਰੈਸ਼ਰ ਵੀ ਕੀਤਾ ਸੀ ਵੀ ਭਾਈ ਰਿਜ਼ਾਈਨ ਕਰ ਦਿਓ, ਜਿੰਨੇ ਕੁ ਦੋਸ਼ ਲੱਗੇ ਆ ਤੇ ਇਹ ਤੁਹਾਨੂੰ ਹੁਣ ਕਰਨਾ ਚਾਹੀਦਾ, ਪਰ ਉਹ ਕਹਿੰਦੇ ਵੀ ਨੋ ਆਈ ਵੋਂਟ ਰਿਜ਼ਾਈਨ। ਜੀ ਬਿਲਕੁਲ ਐਥੀਕਲ ਜਿਹੜੀ ਕਮੇਟੀ ਦੀ ਵੀ ਇਹਨਾਂ ਦੀ ਇਨਵੈਸਟੀਗੇਸ਼ਨ ਵਗੈਰਾ ਜਿਹੜੀ ਉਹ ਚੱਲ ਰਹੀ ਆ। ਰਿਪਬਲਿਕਨਸ ਨੂੰ ਜਿਹੜਾ ਇਸ ਦੇ ਵਿੱਚ ਝਟਕਾ ਜਿਹੜਾ ਉਹ ਲੱਗ ਸਕਦਾ। ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਉੱਥੇ ਬਹੁਤ ਸਾਰੇ ਜਿਹੜੇ ਡੈਮੋਕ੍ਰੇਟ ਪਾਰਟੀ ਦੇ ਉਹ ਇਹਨਾਂ ਦੇ ਮੋਹਰੇ ਜਿਹੜੇ ਐਜ਼ ਏ ਚੈਲੰਜਰ ਉਹ ਸਾਹਮਣੇ ਆ ਰਹੇ ਹੈਗੇ ਆ। ਕੁਝ ਦਿਨ ਪਹਿਲਾਂ ਇੱਕ ਫੋਰਨ ਕਮੇਟੀ ਵਾਲੇ ਡੈਮੋਕ੍ਰੇਟ ਸੈਨੇਟਰ ਦੀ ਵੀ ਗੱਲ ਜਿਹੜੀ ਉਹ ਕੀਤੀ ਸੀ, ਉਹਨਾਂ ਉੱਤੇ ਵੀ ਜਿਹੜੇ ਦੋਸ਼ ਲੱਗੇ ਸੀ ਉਹ ਵੀ ਕਹਿੰਦੇ ਸੀਗੇ ਵੀ ਭਾਈ ਆਪਾਂ ਦੋਸ਼ੀ ਨਹੀਂ ਹੈਗੇ। ਸੋ ਇਸ ਟਾਈਮ ਹੌਲੀ ਜਿਹੜਾ ਹਰਜੋਤ ਸਿੰਘ ਜੀ ਵੀ ਜਿਹੜੀ ਚੀਜ਼ ਕਹਿ ਲਓ ਵੀ ਲੋਕਾਂ ਨੂੰ ਚਿਰ ਤੋਂ ਸ਼ੱਕ ਸੀਗਾ, ਇੱਦਾਂ ਦੇ ਜਦੋਂ ਲਾਅ ਮੇਕਰਸ ਦੀ ਸਾਹਮਣੇ ਆਉਂਦੀ ਆ ਤਾਂ ਸਮਹਾਉ ਪਤਾ ਲੱਗਣਾ ਸ਼ੁਰੂ ਹੁੰਦਾ ਵੀ ਭਾਈ ਇੱਥੇ ਵੀ ਸਭ ਕੁਝ ਚੰਗਾ ਨਹੀਂ।